ਗਗਨ ਗਿੱਲ ਉਰਫ ਭੋਲਾ ਜੀ। ਤੁਹਾਡਾ ਜਨਮ ਕਦੋਂ, ਕਿੱਥੇ ਤੇ ਕਿਵੇਂ ਹੋਇਆ? ਜਨਮ ਮੇਰਾ ਤਾਂ ਧਰਤੀ ਤੇ ਹੋਇਆ ਸੀ ਵੀ ਉਹਨਾਂ ਨੂੰ ਇਹ ਪੁੱਛੋ ਵੀ ਉਹਨਾਂ ਦੀ ਮੈਰਿਜ ਹੋ ਗਈ ਕਿ ਨਹੀਂ ਹੋ ਗਈ, ਕਿਉਂਕਿ ਉਹ ਕਹਿੰਦੇ ਨੇ ਕਿ ਫੈਮਿਲੀ ਦੇ ਵਿੱਚ ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਨਹੀਂ ਮੇਰੀ ਮੈਰਿਜ ਕਰੋ, ਮਤਲਬ ਕਿ ਮੇਰਾ ਵਿਆਹ ਕਰੋ ਹਨਾ। ਵਿਆਹ ਕਰਾ ਦੇ, ਮੇਰੀ ਜਵਾਨੀ ਪਾਟਣ ਤੇ ਆਈ ਪਈ ਐ, ਉਹ ਮੇਰੇ ਹੱਥ ਪੀਲੇ ਕਰਾ ਦੇ ਮੇਰੇ ਬਾਪੂ। ਮੈਨੂੰ ਤਾਂ ਲੱਗਦਾ ਹੈ ਕੀ ਪਤਾ ਐਂਕਰ ਹੀ ਮੰਨ ਜੂ। ਤੇ ਵੈਸੇ ਸਾਰਿਆਂ ਦਾ ਪਿਆਰ ਬਹੁਤ ਮਿਲਦਾ ਤੇ ਜਿਵੇਂ ਕਹਿੰਦੇ ਨੇ ਇੱਕ ਇਮੇਜ ਬਣ ਜਾਂਦੀ ਹੈ ਕਲਾਕਾਰ ਦੀ ਉਦਾਂ ਦੀ। ਹੁਣ ਮੇਰੀ ਜਿਹੜੀ ਇਮੇਜ ਸੀਗੀ, ਕਿਉਂਕਿ ਮੈਂ ਰੌਲਾ ਹੀ ਇੰਨਾ ਪਾਉਂਦਾ ਸੀਗਾ ਜੀ ਫਿਲਮਾਂ ਦੇ ਵਿੱਚ ਵੀ ਮੇਰਾ ਵਿਆਹ ਨਹੀਂ ਹੁੰਦਾ, ਮੇਰਾ ਵਿਆਹ ਕਰਾਓ, ਮੇਰਾ ਵਿਆਹ ਕਰਾਓ। ਸੋ ਮੈਂ ਜੇ ਕਿਸੇ ਪਿੰਡ ਦੇ ਵਿੱਚ ਜਾਂਦਾ ਤਾਂ ਬੀਬੀਆਂ ਜਿਹੜੀਆਂ ਮਾਤਾਵਾਂ ਨੇ ਉਹ ਮੈਨੂੰ ਵਾਕਈ ਪੁੱਛ ਲੈਂਦੀਆਂ ਨੇ ਵੇ ਭਾਈ ਭੋਲੇ ਤੇਰਾ ਵਿਆਹ ਹੋ ਗਿਆ ਕਿ ਹਜੇ ਆਈ ਫਿਰਦਾ? ਓਏ ਹੁਣ ਤੂੰ ਕਿਹੜਾ ਕੰਮ ਕਰਨਾ ਹੈ? ਓਏ ਮੈਂ ਨਾ ਫਿਲਮਾਂ ਬਣਾਉਣ ਦਾ ਕੰਮ ਸ਼ੁਰੂ ਕਰ ਲਿਆ। ਤੂੰ ਚੁੱਪ ਰਹਿ, ਬਹੁਤ ਪੈਸਾ ਇਹ ਲਾਈਨ 'ਚ। ਅੱਛਾ ਜੀ। ਹਾਂ ਹੁਣ ਦੇਖ ਆ ਸਾਰੇ ਮੁੰਡਿਆਂ ਦੇ ਵਿੱਚੋਂ ਇੱਕ ਘੈਂਟ ਜਾਂ ਗੱਭਰੂ ਜਵਾਨ ਛਾਂਟ ਕੇ ਓਏ ਮੈਂ ਆਪਣੀ ਫਿਲਮ ਦੇ ਵਿੱਚ ਹੀਰੋ ਲੈਣਾ, ਹੀਰੋ। ਓਏ ਮੇਰੀ ਗੱਲ ਸੁਣ ਓਏ, 20 ਸਾਲ ਤਾਂ ਮੈਨੂੰ ਹੋ ਗਏ ਤੇਰੇ ਨਾਲ ਧੱਕੇ ਖਾਂਦੇ ਨੂੰ। ਆ ਜਦੋਂ ਫਿਲਮ ਬਣਾਉਣ ਦੀ ਵਾਰੀ ਆਈ, ਹੀਰੋ ਲੈਣ ਦੀ ਵਾਰੀ ਆਈ, ਕੋਈ ਹੋਰ ਮੁੰਡਾ ਸਿਲੈਕਟ ਕਰ ਲਿਆ। ਉਹ ਮੈਨੂੰ ਆਪਦੀ ਫਿਲਮ 'ਚ ਹੀਰੋ ਲੈ ਲੈ, ਮੇਰੇ 'ਚ ਕਿਹੜਾ ਕੈਲਸ਼ੀਅਮ ਦੀ ਕਮੀ ਹੈ? ਤੂੰ ਹੀਰੋ? ਉਹ ਕਿਉਂ, ਮੈਂ ਕੀ ਖੜਾ ਖੜਾ ਡਿੱਗ ਪੈਣਾ? ਓਏ ਬੂਥੀ ਦੇਖ ਆਪਣੀ ਬੂਥੀ। ਉਹ ਮੇਰੀ ਬੂਥੀ ਕੀ ਬਿੱਲੀਆਂ ਨੇ ਚੱਟੀ ਐ? ਨਾ ਤਾਂ ਪਾਉਂਦੇ ਨੇ ਸ਼ਗਨ ਦਿਲ ਖੋਲ ਕੇ, ਨਾਲੇ ਪੀਂਦੇ ਨੇ ਫਰੀਦੀ ਦਾਰੂ ਰੋਲ ਕੇ। ਉਹ ਟੈਟ ਭਾਂਡੇ ਡੋਲਦੇ ਨੇ ਨਾਲ ਦੇ, ਨਾਲੇ ਕਾੜ ਨਾਲੇ ਡੱਬਾ ਵੀ ਨੇ ਪਾਲਦੇ। ਉਹ ਰਿਸ਼ਤੇਦਾਰ ਨੰਗ ਬੱਲੀਏ, ਨੰਗ ਬੱਲੀਏ, ਜਿਹੜੇ ਕਰਦੇ ਬਰਾਤ ਵਿੱਚ ਤੰਗ ਬੱਲੀਏ। ਲਾਈ ਮਾਮੇ ਦੀ ਡਿਊਟੀ ਦਾਰੂ ਕੋਲ ਸੀ, ਪਿਓ ਦਾ ਸਾਲਾ ਪਹਿਲੀ ਟੈਟ ਹੋ ਗਿਆ। ਹਮ ਮੁਰਗੇ ਤੇ ਮੀਟ ਦਾ ਹਿਸਾਬ ਨਾ, ਕੋਈ ਖਾ ਗਿਆ ਕੋਈ ਨੱਚਦਾ ਹੀ ਰਹਿ ਗਿਆ। ਅੱਧੇ ਨਿਕਲੇ ਲਫਾਫੇ ਖਾਲੀ ਸ਼ਗਨਾਂ ਦੇ, ਦੇਖੇ ਜਦੋਂ ਘਰੇ ਜਾ ਕੇ ਖੋਲ ਕੇ ਉਹ ਯਾਰ ਪਹਿਲੀ ਨੰਗ ਬੱਲੀਏ, ਨੰਗ ਬੱਲੀਏ, ਜਿਹੜੇ ਕਰਦੇ ਬਰਾਤ ਵਿੱਚ ਤੰਗ ਬੱਲੀਏ।